ਹਰਜੋਤ ਸਿੰਘ ਜੀ, BBC ਨੇ ਟਰੰਪ ਹੁਣਾਂ ਦੀ ਜਿਹੜੀ ਸਪੀਚ ਆ ਉਸ ਨੂੰ ਐਡਿਟ ਕਰ ਦਿੱਤਾ ਸੀ। ਜਿਹੜੀ ਕੈਪੀਟਲ ਅਟੈਕ ਦੀ ਜਿਹੜੀ ਸੀਗੀ ਉਸ ਨੂੰ ਜਿਹੜਾ ਉਹ ਲੈ ਕੇ ਤੇ ਹੁਣ ਇਹਦੇ ਵਿੱਚ ਰੌਲਾ ਜਿਹੜਾ ਉਹ ਕਾਸਾ ਜਿਹੜਾ ਉਹ ਪੈ ਗਿਆ ਤੇ BBC ਦੇ ਜਿਹੜੇ ਡਾਇਰੈਕਟਰ ਜਨਰਲ ਆ ਤੇ ਜਿਹੜੇ ਟੌਪ ਦੇ 2 ਐਗਜ਼ੈਕਟਿਵ ਆ ਉਹਨਾਂ ਨੂੰ ਹੁਣ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ ਆ। ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਉਹਦੇ ਦੇ ਉੱਤੇ ਦੋਸ਼ ਜਿਹੜੇ ਉਹ ਲੱਗੇ ਆ ਵੀ ਉਹਨਾਂ ਨੇ ਸਿਲੈਕਟਿਵ ਐਡੀਟਿੰਗ ਟਰੰਪ ਹੁਣਾਂ ਦੇ ਕਲਿੱਪ ਦੀ ਜਿਹੜੀ ਉਹ ਕੀਤੀ ਹੈ ਜਿਸ ਦਿਨ ਕੈਪੀਟਲ ਦਾ ਅਟੈਕ ਹੋਇਆ ਸੀ ਉਸ ਨੂੰ ਜਿਹੜਾ ਉਹ ਲੈ ਕੇ। ਸੋ ਇਹਦੇ ਚੱਲਦਿਆਂ ਹੁਣ ਜਿਹੜੇ ਹਰਜੋਤ ਸਿੰਘ ਜੀ ਵੀ ਇਹਨਾਂ ਨੂੰ 2 ਜਾਣਿਆਂ ਨੂੰ ਜਿਹੜੇ ਅਸਤੀਫੇ ਆ ਉਹ ਦੇਣੇ ਜਿਹੜੇ ਉਹ ਪੈ ਚੁੱਕੇ ਆ। ਸੋ ਗਾਜ ਜਿਹੜੀ ਆ ਇੱਥੇ ਵੀ ਆ ਕੇ ਜਿਹੜੀ ਉਹਨਾਂ ਦੇ ਉੱਤੇ ਡਿੱਗ ਚੁੱਕੀ ਆ। ਸੋ BBC ਨੇ ਪੈਨੋਰਾਮਾ ਐਡਿਟ ਦੇ ਵਿੱਚ ਕਈ ਗੱਲਾਂ ਜਿਹੜੀਆਂ ਆ ਉਹਨਾਂ ਦੇ ਦੁਆਰਾ ਜੋ ਕਹੀਆਂ ਗਈਆਂ ਸੀਗੀਆਂ 6 ਜਨਵਰੀ 2021 ਵਾਲੇ ਦਿਨ, ਜਿਸ ਦਿਨ ਆਪਾਂ ਦੇਖਿਆ ਵੀ ਕੈਪੀਟਲ ਦੇ ਉੱਤੇ ਭੀੜ ਜਿਹੜੀ ਉਹ ਚੜ੍ਹ ਕੇ ਜਿਹੜੀ ਉਹ ਆਈ ਸੀ। ਕਾਫੀ ਹੋ ਹੱਲਾ ਜਿਹੜਾ ਉਹ ਹੋਇਆ, ਕਾਫੀ ਹਿੰਸਾ ਹੋਈ, ਪੁਲਿਸ ਵਾਲੇ ਨੂੰ ਕੁੱਟਮਾਰ ਤੇ ਉਹਨਾਂ ਦੀ ਮੌਤ ਤੱਕ ਵੀ ਜਿਹੜੀ ਉਹ ਹੋਈ। ਬਾਅਦ ਦੇ ਵਿੱਚ ਉਹਨਾਂ ਸਾਰਿਆਂ ਨੂੰ ਟਰੰਪ ਉਹਨਾਂ ਦੇ ਦੂਜੇ ਕਾਰਜਕਾਲ ਦੇ ਵਿੱਚ ਆਉਂਦਿਆਂ ਹੀ ਜਿਹੜਾ ਆ ਉਹ ਮਾਫ ਕਰ ਦਿੱਤਾ ਸੀਗਾ। ਪਰ ਉਹਨਾਂ ਦੀ ਸਪੀਚ ਨੂੰ ਐਡਿਟ ਕਰਨ ਦੇ ਮਾਮਲੇ ਦੇ ਵਿੱਚ BBC ਦੇ ਜਿਹੜੇ ਡਾਇਰੈਕਟਰ ਜਨਰਲ ਟਿਮ ਡੇਵੀ ਤੇ ਇੱਕ ਹੋਰ ਐਗਜ਼ੈਕਟਿਵ ਆ ਉਹਨਾਂ ਨੂੰ ਹੁਣ ਅਸਤੀਫਾ ਦੇਣਾ ਪੈ ਚੁੱਕਾ ਹੈ।